ਵੰਡ ਦੀਆਂ ਲੱਖਾਂ ਕਹਾਣੀਆਂ ਤੁਸੀਂ ਸੁਣੀਆਂ ਹੋਣਗੀਆਂ। ਹਰ ਕਹਾਣੀ ਦੇ ਨਾਲ ਆਪਣਾ ਦੁੱਖ ਜੁੜਿਆ ਹੈ, ਲੇਕਿਨ ਇਹਨਾਂ ਕਹਾਣੀਆਂ ਦੇ ਵਿੱਚ ਕਿਤੇ ਨਾ ਕਿਤੇ ਸੁੱਖ ਇਸ ਪਰ ਮਿਲਦਾ ਹੈ ਕਿ ਜਿਹੜੇ ਜਿੱਥੇ ਜੰਮੇ ਜਾਏ ਸਨ, ਸਾਰੇ ਦੁੱਖ ਝੇਲ ਕੇ ਦੁਬਾਰਾ ਤੂੰ ਆਪਣੇ ਵਤਨਾਂ ਤੇ ਫਿਰ ਆਏ। ਇਹਨਾਂ ਦੇ ਵਿੱਚੋਂ ਇੱਕ ਖੁਸ਼ਕਿਸਮਤ ਸ਼ਖਸੀਅਤ ਸਾਡੇ ਨਾਲ ਅੱਜ ਬੈਠੀ ਹੈ। ਮੇਰੀ ਮੁਰਾਦ ਹੈ ਰੋਸ਼ਨ ਲਾਲ ਜੀ। ਰੋਸ਼ਨ ਲਾਲ ਜੀ ਜੰਮੇ ਜਾਏ ਮੀਆਂ ਵਾਲੀ ਦੇ, ਤੇ ਫਿਰ ਮੀਆਂ ਵਾਲੀ ਇਹਨਾਂ ਦੇ ਅੰਦਰੋਂ ਨਿਕਲਿਆ ਨਹੀਂ। ਪੂਰੀ ਹਯਾਤੀ ਇਹਨਾਂ ਦੀ ਮੀਆਂ ਵਾਲੀ ਦੇ ਵਿੱਚ ਹੀ ਲੰਘੀ। ਰਹਿਣ ਨੂੰ ਇਹ ਦਿੱਲੀ ਦੇ ਰਹਿਣ ਵਾਲੇ ਨੇ, ਲੇਕਿਨ ਅਗਰ ਇਹਨਾਂ ਤੋਂ ਪੁੱਛੀਏ ਤੇ ਇਹਨਾਂ ਦਾ ਅੱਧਾ ਦੜ ਤੇ ਅੱਧੀ ਸੋਚ ਮੀਆਂ ਵਾਲੀ ਦੇ ਵਿੱਚ ਹੈ ਤੇ ਅੱਧੀ ਸੋਚ ਦਿੱਲੀ ਦੇ ਵਿੱਚ ਹੈ। ਸੋ ਅੱਜ ਮਿਲਾਉਂਦੇ ਹਾਂ ਤੁਹਾਨੂੰ ਰੋਸ਼ਨ ਲਾਲ ਜੀ ਹੋਰਾਂ ਨਾਲ। ਜੀ ਨਮਸਕਾਰ। नमस्कार जी, नमस्कार सारे पंजाब बरादरी को सबको नमस्कार। ਸਾਡੀ ਖੁਸ਼ਬਖਤੀ ਸਰ ਕਿ ਤੁਸੀਂ ਸਾਡੇ ਨਾਲ ਬੈਠੇ ਹੋ। ਹਾਂਜੀ, ਅਬਦਸ ਸਿਤਾਰ ਖਾਨ ਨਿਆਜ਼ੀ ਸਾਹਿਬ ਦੇ ਘਰ ਅਸੀਂ ਬੈਠੇ ਹਾਂ ਔਰ ਇਸ ਵੇਲੇ DHA ਲਾਹੌਰ ਦੇ ਵਿੱਚ, ਤੇ ਗੱਲਬਾਤ ਦਾ ਸਾਨੂੰ ਮੌਕਾ ਮਿਲਿਆ ਰੋਸ਼ਨ ਲਾਲ। ਪਰਸਨਲੀ ਮੇਰੀ ਬਹੁਤ ਖਾਹਿਸ਼ ਹੁੰਦੀ ਹੈ ਕਿ ਪੰਜਾਬੀ ਜਿਹੜੇ ਵੀ ਆਣ, ਪੰਜਾਬੀ ਸਿੱਖ ਵੀ ਆਣ, ਪੰਜਾਬੀ ਹਿੰਦੂ ਵੀ ਹੋਣ, ਪੰਜਾਬੀ ਕ੍ਰਿਸਚੀਅਨ ਜਿਹੜੇ ਵੀ ਹਨ, ਸਾਰਿਆਂ ਨੂੰ ਦਿਲ ਨਾਲ ਲਾਈਏ, ਸਭ ਨੂੰ ਗਲੇ ਨਾਲ ਲਾਈਏ, ਲੇਕਿਨ ਲੱਭਦਾ ਕੋਈ ਨਹੀਂ। ਪੰਜਾਬੀ ਸਿੱਖ ਕਮਿਊਨਿਟੀ 'ਚ ਤਾਂ ਬਹੁਤ ਸਾਰੇ ਮਿੱਤਰ ਆਉਂਦੇ ਨੇ, ਉਹਨਾਂ ਨਾਲ ਮਿਲੀਦਾ ਹੈ, ਲੇਕਿਨ ਹਿੰਦੂ ਕਮਿਊਨਿਟੀ ਨੂੰ ਅਸੀਂ ਬਹੁਤ ਬੁਲਾਉਂਦੇ ਹਾਂ ਤੇ ਆਉਂਦੇ ਨਹੀਂ। ਇਹਦੇ 'ਚ ਵੇਲੇ ਦੀਆਂ ਸਿਆਸਤਾਂ ਹਨ, ਦੋਨੋਂ ਮੁਲਕਾਂ ਦੀਆਂ ਸਿਆਸਤਾਂ ਹਨ, ਉਹਨਾਂ ਨੂੰ ਅਸੀਂ ਜੇੜਨ ਤੋਂ ਇਲਾਵਾ ਅਸੀਂ ਲੋਕਾਂ ਦੀ ਬੁਨਿਆਦ 'ਤੇ ਅਸੀਂ ਗੱਲ ਕਰਦੇ ਹਾਂ ਕਿ ਲੋਕਾਂ ਨੂੰ ਇੱਕ ਦੂਸਰੇ ਦੇ ਨੇੜੇ ਆਉਣਾ ਚਾਹੀਦਾ ਹੈ। ਸੋ ਜਿਹੜੇ ਵੀ ਲੋਕ ਆਉਣ ਉਹਨਾਂ ਨੂੰ ਵੈਲਕਮ, ਉਹਨਾਂ ਨੂੰ ਜੀ ਆਇਆਂ ਨੂੰ ਪੰਜਾਬ ਦੇ ਅੰਦਰ। ਤੁਹਾਡਾ ਮਾਣ ਸਨਮਾਨ, ਤੁਹਾਡਾ ਇਹਤਰਾਮ ਇੰਝ ਹੀ ਹੈ ਜਿਵੇਂ ਕਿਸੇ ਹੋਰ ਪੰਜਾਬੀ ਦਾ। ਸਰ ਦੱਸੋ, ਮੀਆਂ ਵਾਲੀ ਦੇ ਵਿੱਚ ਕਦੋਂ ਜੰਮੇ ਜਾਏ? मैं मार्च 1935 36 जी, 34 35 सदी को डेट तो मुझको सारे सर्टिफिकेट कागज रह गए उधर ही, तो 34 35 जी होया जी। ਕਿਵੇਂ ਹੈ ਤੁਹਾਡਾ ਉਸ ਵੇਲੇ ਦਾ ਮੀਆਂ ਵਾਲੀ ਜਿੱਥੇ ਤੁਸੀਂ ਜੰਮੇ ਜਾਏ? ਲੋਕੇਸ਼ਨ ਕੀ ਬਣਦੀ ਹੈ ਉਸ ਵੇਲੇ ਦਾ ਮੀਆਂ ਵਾਲੀ ਕਿੰਜ ਦਾ ਹੈ ਸੀ ਜਦੋਂ ਤੁਹਾਨੂੰ ਪਹਿਲੀਆਂ ਯਾਦਾਂ ਦੇ ਵਿੱਚ? 47 ਦੇ मैं वैसे तो जिस सारी 1934 35 पैदाइश, जिसले होश आई 47 ਦੇ ਵਿੱਚ ਜਿਸ ਤੱਕ, ਤੇ ਉਸ ਵਕਤ ਮੀਆਂ ਵਾਲੀ ਪੂਰੀ ਯਾਦਾਸ਼ਤ ਸੀ। ਤੇ ਉਸ 47 ਤੋਂ ਲੈ ਕੇ ਅੱਜ 2025 तक दिन आसमान का फ़र्क हो गया, दिन रात का फ़र्क हो गया। इतनी डेवलपमेंट हो गई है, मियाँ शहर पहचाने भी नहीं जाता कि भाई ये वो महल्ला जो हुआ है, इतनी डेवलपमेंट हो चुकी है। ਤੁਸੀਂ ਮੀਆਂ ਵਾਲੀ ਕਿੱਥੇ ਰਹਿੰਦੇ ਰਹੇ? मियाने महल्ले पावलियां वाले चौक मेन बाजार है जी। ਠੀਕ ਹੈ। ਹੁਣ ਉਹ ਫਿਰ ਕਿੰਜ ਦਾ ਬਣਿਆ, ਕਿੰਜ ਦੀ ਤਬਦੀਲੀ ਆਈ? ਹੁਣ ਤਾਂ ਸਾਰੇ महल्ले बड़े तो बहुत वध गए ना, 15-20 किलोमीटर दूर तक सारा मियाँ वाली फैल गया और काफ़ी अच्छी लोकेलिटियाँ बन गई हैं। ਇੱਥੇ ਫਿਰ ਰੋਸ਼ਨ ਲਾਲ ਜੀ ਤੁਸੀਂ ਕਿਸ ਸਕੂਲ ਦੇ ਵਿੱਚ ਦਾਖਲਾ ਲਿਆ? प्राइमरी सपना वाले महल्ले स्कूल से, गवर्नमेंट स्कूल प्राइमरी सपना वाले महल्ले। चौथी तक कुत्ते लोग घर के नाल से, तीसरी गले से। चौथी के बाद फिर असं लोअर मिडल स्कूल बल्लो खैल रोड दिल्ली मियाँ वाली से, उत्थे 7वीं 5वीं 6वीं 7वीं उत्थे पढ़े। तो 7वीं जी पूरे नहीं कर सके कि फिर मार्च से गड़बड़ हो गई सी। तो उसके बाद फिर असं उधर से शिफ्ट हो गया, माइग्रेट हो गया इंडिया से। ਕੋਈ ਯਾਦ ਆਉਂਦੇ ਨੇ ਜਿਹੜੇ ਕਲਾਸ ਫੈਲੋ ਤੁਹਾਨੂੰ? बिल्कुल बहुत ज़्यादा। 5ਵੀਂ 6ਵੀਂ ਵਾਲੇ ਕੌਣ ਸਨ? ਕੋਈ मैं पहली बारी जड़े 92 च आया, 1992 28 दिसंबर ਨੂੰ हुमैर खान लाल गुल हमीद खान के लड़के की शादी सी। 28 दिसंबर 1992 उस शादी ते आया सी। ते 2-3 दिन लाहौर रह करके फिर अस मियाँ वाली गए। जिस वे मियाँ वाली बाहर रस्ते से माइल स्टोन लिख करके मियाँ वाली डिस्ट्रिक्ट स्टार्ट, उते गड्डी खड़ी करा के उते जमीन मत्था सलाम करके मत्था टेक के फिर अस उधर गए। बड़ी खुशी हुई और जज्बाती बड़े खुशी का लाश हो गया। ਉਹਨਾਂ ਦੋਸਤਾਂ ਚੋਂ ਮਿਲਿਆ ਜਿਹੜੇ ਤੁਹਾਡੇ ਕਲਾਸ ਫੈਲੋ ਸਨ? बिल्कुल 1992 पहली बारी 92 मिले। मुश्ताक साढ़े घर के पिछे रहते सी, कट्ठे पढ़ते थे असीं। साढ़ा घर पहले आते, उसका घर पिछे एक मकान छोड़ के। फिर 94 आया तो फिर साढ़े GM शाह साहब मिल गए। फिर और एक डॉक्टर सरवर, डॉक्टर अकमल खान आलम खैर, साढ़े अफसार खान दे चाहे ताए दे लड़के सन, उन्होंने मुलाकात हुई। फिर उस तो बाद 96 आया, उस बाद होर मुलाकात हो गई। 96 के बाद 99 आए, 2000 आए। इस तरह करते करते हुण मेरा 19वां चक्कर है। 19ਵਾਂ ਚੱਕਰ। 19वां चक्कर। ਚਲੋ ਜੀ, ਤੁਹਾਡੇ ਚੱਕਰਾਂ ਤੇ ਆਨੇ ਆ ਬਾਅਦ ਦੇ ਵਿੱਚ। ਪਹਿਲੇ ਦੱਸੋ ਕਿ ਜਦੋਂ ਪਤਾ ਚੱਲਿਆ ਵੀ ਹੁਣ ਆਪਣਾ ਇਹ ਦੇਸ਼ ਮੀਆਂ ਵਾਲੀ ਛੱਡਣਾ ਪੈਣਾ, ਇੱਕ ਵੰਡਾਂ ਹੋ ਗਈਆਂ,
ਇਹ ਕਿਵੇਂ ਕਿਸ ਨੇ ਦੱਸਿਆ ਤੇ ਫਿਰ ਕੀ ਤੁਹਾਡਾ ਸੋਚਾਂ ਦੇ ਵਿੱਚ ਕੀ ਆਇਆ, ਦੁੱਖ ਕਿੰਜ ਆਇਆ? ਵੀ ਛੱਡਣਾ ਹੈ। ਛੱਡਣਾ ਪੈਣਾ ਹੁਣ ਇਹ ਘਰ ਜਿੱਥੇ ਜੰਮੇ। ਇਹ ਮਾਰਚ ਚ ਗੜਬੜ ਸ਼ੁਰੂ ਹੋਈ ਨਾ, ਤੇ ਫਿਰ 11 ਮਾर्च से थोड़ा गड़बड़ शुरू हुई। तो उस वक्त साढ़े पिताजी दे बड़े भाई साहब, साढ़े बड़े ताया जी, मतलब वो जलंधर रेलवे स्टेशन असिस्टेंट स्टेशन मास्टर सन। फिर वो कदा होंदी उन्होंने कहा जी हम इधर आ जाओ, जलंधर आ जाओ, तो जब अमन मान हो जाएगा तो फिर चले जाना। असी सारे फैमिली चले गए। असी उसले 5 भरा सी, मैं बड़ा सब नालों, तो मेरी वालदा, मेरे वाले साहब, दादा दादी सारे असी जो कीमती सामान सी जो कुछ है चुक सकते वो सारा लेके चले गए। दुकान असी सारी कपड़े दिया, बहुत जी दिया, तो चले गए उधर। फिर अप्रैल, मई, जून, जुलाई, अगस्त, जिस वे 14 अगस्त 15 अगस्त आ गया तो मुल्क डिवीजन हो गया, थोड़ा नया मुल्क बन गया, साढ़ा पाकिस्तान हिंदुस्तान आज़ाद हो गया। फिर असी लोग सोचे हूँ तो अमन मान हो गया, इज्जत कभी नहीं हुई इतनी लार्ज स्केल। फिर वापस आ गए अगस्त के एंड। फिर वापस मियाँ वाली फिर वापस मियाँ वाले आ गए, सारा सामान ले करके। फिर हूँ अपने घर खुशी नाल रह गए, अमन अमान हो गया। हुकूमत कई आई कई गई, लेकिन पब्लिक तो कभी हिजरत करके नहीं गई ना। ये वर्ल्ड पहला रिकॉर्ड से जिसने ये हिजरत हुई है इतनी लार्ज स्केल है जी। फिर साढ़े 20 सितंबर तो बाद साढ़े ये गड़बड़ ज़्यादा हो गई। साढ़े छोटे सब तो छोटे चाचे मिलती सन फिरोजपुर, तो साड़ी बड़ी मासी जी वही फिरोजपुर सन, उन्होंने डेयरी फार्म मिलिट्री डेयरी फार्म के मैनेजर सन। साढ़े मासा जी वापस ही रोज़ मिलते सन, सलाह करते फिर किस तरह उन्होंने फैमिली उत्थे रह गई, सारी फैमिली उत्थे, फिर ऐसे किस तरह ले आइए। फिर वो उन्होंने इजाज़त मिल गई अपने पेरेंट्स ले आने वास्ते। उन्होंने साढ़े चाचे ने 6 जवान ले आर्मी दे, और उन्होंने ट्रक देता डेयरी फार्म की इजाज़त ले करके। इतने आए सवेरे चले फिरोजपुर, तो शामी मियाँ वाली पहुँच गए। अपने घर गया था, उत्थे घर तो ताले लगे, कोई भी नहीं सी। मैं आने बल्ले उन पड़ोसों को पूछे भी किधर हैं, चाचा जी उत्थे बड़े जमे ऐसे नौकरी लगन तो बाद इतने मतलब वड्डी उम्र के सन, कोई 30 साल के सन। तो उन्हें सब कुछ पता सी। उन्हें कहा तुहाडे बड़े भरा दे ससुराल हैं गुरु बाजार, उत्थे ठहरे हैं सारे इकट्ठे। उधर आए ट्रक ले करके, 1000 आदमी इकट्ठा हो गया, ट्रक भर गया। फिर साढ़े बाबूजी ने, साढ़े चाचा जी ने कहा बाबूजी ने थोड़े बड़े घर के आदमी तो बिठाओ, ये तो सारी पब्लिक बैठी। फिर उतारे, फिर 30.5 आदमी साढ़े फैमिली दे रखे, और 3 आदमी साढ़े मासी दी जी फैमिली दे रखे। तो उस वक्त फिर साड़ी नानी सी ना जी, उन्हें थोड़ा खर्च भी घट दिता सी, तो थोड़ा पैरों से तकलीफ सी। मेरी मदद ने कहा मेरी माँ बैठेगी तो हाँ मैं बैठेंगी। मेरी मामी आ गई, बच्चे आ गए, तो मिलिट्री वाले कहने लगे इस बुजुर्ग को की ले जा रहे हो, ये चलन की कोई है नहीं, मेरी माँ की इज्जत की बदौलत तुम पहुँचोगे। वो बैठे, फिर सरमासी दी फैमिली वो तो एक नानी तो मामा सारे एक उन्होंने जिस तरह लगे साड़ी उस तरह लगे। वो फिर असी मैं जिस वापस गया ना, मैंने छड़ गया अमृतसर उधर जलंधर ही। साढ़े चाचे ने कहा एक निशानी थे रहने दो, बाई चांस कुछ गड़बड़ हुई तो एक आदमी थोड़े थे रह जाए। फिर मैंने नीचे ले गए, बाकी साढ़े छोटे 4 भरा, माता जी वालदा वालदा सारा दादा दादा सब वापस चले गए। फिर मैंने उत्थे रह गया। तो फिर जिस वे ट्रक में वाली से चले ना, तो बॉर्डर रेलवे फाटक पार करके उन्होंने चाचा ने कहा पहले अपने बच्चे संभालो। उस 4 भरा उत्थे सन। उन्होंने फिर उन्हें कहा एक बरात साढ़ा रह गया। फिर ट्रक उत्थे खड़ा करके रेलवे फाटक गवर्नमेंट राममोहन राय स्कूल सी हूँ गवर्नमेंट हो गया, पहले राममोहन राय उसे ट्रक खड़ा करके थोड़ी दूर से गुरु बाजार वो मेरे छोटे भरा लब के ले आए। फिर रात 10 बजे पहुँचे, हालांकि 135 किलोमीटर डिस्टेंस, लेकिन सड़कों से छोटी होंगी सब वो पहुँचे। फिर उत्थे 3-4 दिन रहना पै गया। कुदरती बारिश आ गई तो सारा सैलाब आ गया, रस्ते बंद, किस तरह इन्हें को खान पीने का भी कुछ नहीं सी। चाचा ने जिस तरह बैठे हो इस तरह ट्रक के बैठ जाओ, सामान कुछ भी नहीं ले जाना, आदमी जितने मैक्सिमम आ जाए ज़्यादा से ज़्यादा आदमी ले जाओ। वो फिर मिलिट्री सी तो उन्होंने यूनिट वाले सारे वाकफकार सन, उत्थे फिर 3-4 दिन खाना शाना तो लेकर आते रहे, खा पी। फिर सरगोदे से चले कोई जाना वाली जगह है, उत्थे ठहरे 3-4 दिन, और ही किसी जगह ठहरे। फिर उसके बाद कसूर जगह है,
ਕਸੂਰ ਚ ਸਾਡੇ ਚਾਚਾ ਤੇ ਜੂਨੀਅਰ ਦੇ ਆਦਮੀ ਰਹਿੰਦੇ ਸਨ। ਕੈਪਟਨ ਸੀ, ਉਹ ਰਾਤੀ ਉਹਨਾਂ ਦੇ ਘਰ ਪਹੁੰਚੇ 12 ਵਜੇ ਤੇ ਉਹ ਸਾਰੇ ਉਹਨੂੰ ਜੋ ਦਰਵਾਜ਼ਾ ਖੋਲ੍ਹਿਆ, ਆਇਆ ਕੈਪਟਨ ਸਾਹਿਬ, ਉਹਨੇ ਕਿਹਾ ਤੁਸੀਂ ਕਿਸੋਂ ਕਿਦਾ ਆ ਗਏ, ਖੈਰ ਤਾਂ ਹੈ ਨਾ। ਉਹਨਾਂ ਆਖਿਆ ਸਾਰੇ ਮੇਰੇ ਮੀਆਂ ਵਾਲੀ ਤੋਂ ਮੈਂ ਆ ਰਿਹਾ, ਮੇਰੇ ਸਭ ਰਿਸ਼ਤੇਦਾਰ ਲੈ ਕਰ ਗਿਆ ਤੇ ਹੁਣ ਸਾਨੂੰ ਸਭ ਤੋਂ ਪਹਿਲੇ ਤਾਂ ਰੋਟੀ ਪਾਣੀ ਖਿਲਾਓ। ਉਹਨਾਂ ਰੋਟੀ ਪਾਣੀ ਦਾ ਬੰਦੋਬਸਤ ਕੀਤਾ। ਸਵੇਰੇ ਉਹਨਾਂ ਨੂੰ ਬਾਰਡਰ ਪਾਸ ਕਰਾ ਕੇ ਸਾਨੂੰ ਲੈ ਗਿਆ। ਫਿਰ ਅਸੀਂ ਜਲੰਧਰ ਸਾਰੇ ਪਹੁੰਚੇ। ਇਸ ਤਰੀਕੇ ਨਾਲ ਅਸੀਂ ਪਹੁੰਚੇ ਹਿੰਦੁਸਤਾਨ। ਜਲੰਧਰ ਤੋਂ ਫਿਰ ਤੁਸੀਂ ਦਿੱਲੀ ਕਦੋਂ ਜਾਣਾ? ਦਿੱਲੀ ਉਸ ਵਕਤ ਫਿਰ ਸਤੰਬਰ ਦਾ ਐਂਡ ਹੋ ਗਿਆ ਮੈਂ ਅਕਤੂਬਰ ਫਸਟ ਵੀਕ ਹੋ ਗਿਆ। ਉਸ ਤੋਂ ਬਾਅਦ ਫਿਰ ਉੱਥੇ 3-4 ਮਹੀਨੇ ਰਹਿ ਗਏ। ਫਿਰ ਫਿਰੋਜ਼ਪੁਰ ਸਾਡਾ ਚਾਚਾ ਰਹਿੰਦਾ ਸੀ, ਮਾਸੀ ਰਹਿੰਦੇ, ਉੱਥੇ 2 ਮਹੀਨੇ ਰਹਿ ਗਏ। ਫਿਰ ਉਸ ਤੋਂ ਬਾਅਦ ਉੱਥੇ ਕੋਈ ਕੰਮ ਦਾ ਸਿਲਸਿਲਾ ਨਹੀਂ ਪੜਿਆ। ਫਿਰ ਗਏ ਕੋਟਕਪੂਰੇ। इधर तो 30 जनवरी हो गई, महात्मा गांधी साहब की डेथ हो गई। फिर उससे सीधी गड्डी चलती थी फाजिलका तो रिवाड़ी दी। फिर अस उधर रिवाड़ी जाके उधर जिन्हें मुसलमानों के मकान खाली पैसा सारे लोगों ने कब्जा कर खुली छुट्टी से जड़ मर्जी मकान ले लो। तो उस वक्त कोई बिस्तरे न बाहर दे, सारा थोड़ा बड़ा सारा सामान सारे चाचा ने देता। फिर उधर रिवाड़ी सेटल हो गए। फिर उन्होंने कीमत पईया, फिर उस दुकाना लिया, दुकाना की कीमत पै के सारे पैसे किस्त करके चुकाए। 3000 की दुकान आई तो 3500 का मकान कीमत पई, वो किस्त करके पैसे देते। मेरे को खा लिया सी। फिर आस्ते आस्ते मेहनत करते रह गए। मैं स्कूल पढ़ा भी सही तो शामी रोज़ दिल्ली आवा 200-400 का सामान ले करके नैक्सट डे साढ़े वाले साहब ने बेचना। फिर सर रूटीन चलती रही कितने महीने। फिर आहिस्ता आहिस्ता घर का समान बढ़ता ਜਿਹੜਾ ਬਿਜ਼ਨਸ ਤੁਹਾਡਾ ਪਿੱਛੇ ਐਸਟੈਬਲਿਸ਼ ਹੋਇਆ कपड़े वाला सी वो नहीं आना ਉਹ ਨਹੀਂ ਤੁਸੀਂ ਅੱਗੇ ਜਾ ਕੇ ਕੀਤਾ? ना, वो तो वो बात ही गल है ना। उस वक्त लागत बड़ी होती पैसे की, लेकिन वो इतने पैसे कोई भी नहीं सन। फिर उधर कभी जो बाहर के गाहक आते सन, साढ़े मियाँ बड़ा शहर से, फिर जी चीज़ दुकानदार कहने भी ये सानू चाहिए, कोई राशन चाहिए, चावल चाहिए, घी चाहिए, जो चीज़ हो कहना से मैं नहीं हर लोग करते सन। रोज़ शामी दिल्ली आना 200-400-500 का सामान, फिर ग्रुप का ग्रुप आता सी ले जाना, राती 12 बजे घर पहुँचना, सवेरे उन्होंने सामान बेचना। तो इस तरह रूटीन चलती रही। 7वीं पास की थी, 8वीं पास की थी, 9वीं पास की थी, 10वीं पास की, 51 मैं मैट्रिक पास कर ली। ठीक। फिर मेरी सरकारी नौकरी लग गई, अप्रेंटिसशिप। साढ़े चाचा फिर उन्होंने जो लेना आए सन वो रिटायर हो गए सन उधर। उन्होंने फिर सानू अप्रेंटिसशिप किसी डिपार्टमेंट से लगवाता। 60 रुपये तनख्वाह मिलती सी। 3.5 साल का कोर्स सी, 60 रुपये महीने तनख्वाह मिली। तो फिर वो बंबे के कोर्स सी, 30 रुपये मेरा घर भेजना, 30 रुपये खुद गुजार करना। साल च एक बार छुट्टियां 2-4 रुपये जमा करके तो उसे 10-12 रुपये किराया लगता सी बंबे दिल्ली का। मैं 3 साल तक अद्धा टिकट लेके चलता रहा। हाले दाढ़ी मुझदी सी आई। अच्छा। एक दिन बहू ने फड़ा पे तेरी उम्र तक 12 साल नहीं लगती, 12 साल तक अद्धा टिकट लगता ना। कहीं हूँ तो अभी जा रहे हैं, अगली बार आधे टिकट नहीं लेना, फुल टिकट लेकर थोड़ा रिफ्यूजन कंसेशन भी होता सी। फिर 3.5 साल बाद वो कोर्स खत्म करने के बाद फिर उन्होंने कहा जो उसे प्रीमिलर ट्रेनिंग सारे देते, वेल्डिंग की, करार दी, इलैक्ट्रीशियन ही, मोटर मकैनिक, कारपेंटर, हर एक चीज़ ट्रेनिंग देंगे। फिर 3.5 साल के बाद जी चीज़ प्लस पसंद है इलेक्शन वो कर सिलेक्शन कर लो। फिर असं खराब मशीन जी लेथ मशीन आती है वो मैं वो सीखा। फिर 1.5 साल तनख्वाह की नौकरी की थी, 80 रुपये तनख्वाह मिलती सी। फिर मैं साल के साथ छुट्टी आना ना तो साढ़े चाचा दिल्ली रहते सन, असी सारे रिवाड़ी सेटल हो गए। तो रिवाड़ी दिल्ली नज़दीक है। फिर चाचा ने मेरे सब मिलना आना, वो फिर उन्होंने कितनी दूर 80 रुपये तनख्वाह मिलती है, दिल्ली जाके टेस्ट फलाना असी कॉल सप्लाई करते हैं फैक्ट्री से, उत्थे जाके फलाना जाके टेस्ट दे कर उत्थे टेस्ट दे के तो उन्होंने 1.25 कहता। फिर 2-3 दिन बाद वो फैक्ट्री भेजा, उत्थे उन्हें 150 कहता। फिर मैं चला गया वापस भुसावल, उत्थे रिजाइन करके एक महीने नोटिस देना पैंदा, सरकारी ने गवर्नमेंट ऑफ इंडिया दी। उत्थे फिर वापस दिल्ली आ गया, वो मैं 150 नौकरी ज्वाइन कर ली। इस तरह करते करते फिर असी नई दिल्ली स्टेशन के सामने रहते पहाड़गंज,
15 रुपए किराए थे मकान। मैं और मेरा छोटा भरा वो आर्किटेक्चर का काम सीख रहे थे। और पैसा से तो ना लगे, शादी सवेरे रोटी शोटी बनानी खुद ही, हाले शादी नहीं सही मेरी। फिर शाहदरे सारी नौकरी, नई दिल्ली स्टेशन तो शाहदरे जाना, उतर उतर के 2 किलोमीटर पैदल जाना, संसार सीविंग मशीन से। और कई फैक्ट्रियाँ सर, कभी कैसे जितने दरख्वास्त ज़्यादा मिले उतने चाचा लगा देते। फिर उतने वापसी एक दिन में आ रहे हैं राती, उतने वापसी कभी स्टेशन की रोटी खा के आता, 4 आने रोटी मिलती सी पेट भर के। दिल्ली दिनाल शाहदरा स्टेशन है, सरदार होटल है, 4 आने पेट भर रोटी। फिर घर आए, पूछते रोटी नहीं बनानी, बाजार जो आया एक बटन बेच रहे थे पटड़ी पे, एक कमीजा वाले बटन, 144 बटन था, पत्ता 4 आने का। मेरे जब भी 2-4 पैसा वो जी। फिर मैं खड़ा हो गया, थोड़ा बहुत टेक्निकल से नॉलेज ही ना, मैं 4 आने दे इतने बटन। और मेहनत बनाने वाले थी, दुकानदार थी, होलसेल थी, रिटेल वाली पटरी से बैठ के भेजे। मेरे 4 रुपए के बटन लगे, 16 पत्ते आ गए। मैं दूसरे दिन काम करने गया, छुट्टी टेलीफोन कर रहा था, तेरे चाचा को भैया आज नहीं आएगा। वो 4 रुपए मेरे 16 रुपए बन गए। दूसरे दिन 16 रुपए दे मेरे 30 रुपए बन गए। तो मैं कहता उसे 2-3 रुपये रोज मिलते हैं, ये तो मेरे 2 घंटे जी मैं 20-25 रुपये कमा रहा, मैं उसको छोड़ देता। चाचा ने मैं नौकरी नहीं करनी। मैं फिर बिजनेस लाइन इस तरह आया। साढ़े एक चाचा जी रहते सन केरला, एक कोचीन, एक रहते सन कश्मीर, एक रहते सन फर्रुखाबाद, एक रहते सन बम्बे। सारी जगह तो माल खरीद के उसे बम्बे इकट्ठा करता था। वो अमरीका का उनका कारोबार से फ्लोर फर्निशिंग, कारपेट वगैरह था, प्रिंटिंग का, बेडशीट, कालीन दे, नमदे शमदे सारा। वो कश्मीर सर इकट्ठा करके सर बम्बे उतू भेजते सन, फिर अमरीका एक्सपोर्ट का काम से। साड़ी ज़्यादा असली चिक्कड़ सी, रोशन लाल चक्कर नहीं आली दे साड़ी चक्कड़ा लगा हुआ है। वो चिक्कड़ तू चिक्कड़ा बना तो सारा शहर उससे तरह का बना। ठीक है। साढ़े 4 साल जैसे लोग थे अमरीका काम करते थे, वो चिक्कड़ साहब बोला अच्छी नहीं सी लगती, वो आई हटा के ये कर देता, चक्कर हो गया। अच्छा। इसने साड़ी रोशन लाल चक्कर हो गया, सारे फैमिली का नाम मतलब चक्कर हो गया। फिर साढ़ा जो चाचा कुचीन रहता सी ना, उन्होंने बड़ी शर्म आ के बटन धक्का, सारी इतनी बड़ी फैमिली है तो सारे एक भतीजा साइकिल से बटन बेचे, अच्छा नहीं लगता। फिर उन्होंने तू इस काम को छोड़ तो केरला आ जा, उत्थे 2-3 महीने काम सीखा है, कारपेट किस तरह बनती है, फाइबर किस तरह बनता है, नारियल किस तरह होता है, सारी प्रैक्टिकल ट्रेनिंग लेके 2 महीने। फिर मैं आके उन्होंने एजेंसी दे दी। फिर पंजाब, राजस्थान, यूपी, कश्मीर और मध्य प्रदेश, दिल्ली सराउंडिंग सारी इस इलाके वास्ते रखे थे। तुम काम करो, तनख्वाह भी थोड़ी मुकर्रर की थी 150 रुपया, तो खाना पीना, टी ट्रैवलिंग सारा खर्चा उन्होंने। उस तो बाद फिर उन्हें कम से कम 10,000 रुपये महीने के आर्डर होने चाहिए। और मैं पहले ट्रिप पठानकोट आया, फिर अमृतसर गया, लुधियाना, जलंधर हो गया, फिर वापस दिल्ली आया। वो पहली ट्रिप से मैंने 50-60 हज़ार आर्डर मिल गया, तो वो बड़े खुश हो गए। उन्होंने पहली तो मेरे 150 दिन लगा थे, बदले 250 कर देते। इस तरह करते तरक्की होते, घर दे सामान बन गया, मकान बन गया, सारा कुछ, बच्चे भी सारे पढ़ाई लग गए, सारे बराबर छोटे बड़ा सन सारे। और सारे साले 2 बरात, एक बहन सारी उसे रेवाड़ी पैदा हुई। फिर 7 बरा हो गए थे साढ़े, एक सिस्टर। 1960 में मेरी शादी हो गई, उसे फिर दिल्ली सेटल हो गया। उस वक्त लेके 1960 ਤੋਂ ਬਾਅਦ ਫਿਰ ਤੁਸੀਂ ਦਿੱਲੀ, और दिल्ली ही फिर ਤੁਹਾਡਾ ਬਿਜ਼ਨਸ ਹੈ? दिल्ली अपना बिजनेस है, कारपेट का होलसेल का काम है, ਤੇ खुदा ਦਾ ਬੜਾ ਸ਼ੁਕਰ ਹੈ, ਸਭ ਕੁਝ ਠੀਕ ਠਾਕ ਚੱਲ ਰਿਹਾ। ਮੀਆਂ ਵਾਲੀ ਨਗਰ ਕਿਵੇਂ ਵਸਾਉਣ ਦਾ ਖਿਆਲ ਆਇਆ? इतों ਜਿਹੜੇ ਮੀਆਂ ਵਾਲੇ ਲੋਕ ਮਾਈਗ੍ਰੇਟ ਹੋ ਕੇ ਗਏ ਨਾ, ਉਹਨਾਂ ਨੂੰ ਦੱਸਿਆ ਕਿ ਤੁਹਾਡਾ ਗੁੜਗਾਉਂ ਸੇ ਲਾਟ ਹੋਇਆ। ਤੇ ਗੁੜਗਾਉਂ ਬਹੁਤ ਬੜਾ ਡਿਸਟ੍ਰਿਕਟ ਹੈ, ਉਧਰ ਮਥੁਰਾ ਤੋਂ ਲੈ ਕੇ फिर फरीदाबाद और रेवाड़ी और महेंद्रगढ़ तक सारा मियाँ डिस्ट्रिक्ट से, फरीदाबाद सारा मिला गया। सब तो बड़ा डिस्ट्रिक्ट पंजाब सारे उसे इलाके थे। फिर बाद रेवाड़ी जिला बन गया, पहले तहसील से, फिर अस उत्थे मियाँ रेवाड़ी बड़ा शहर से, गुड़गांव छोटा, अस रेवाड़ी सैटल हो गए। उत्थे फिर
ਇਸ ਤਰ੍ਹਾਂ ਕਾਰੋਬਾਰ ਸ਼ੁਰੂ ਕੀਤਾ। ਫਿਰ ਮੀਆਂ ਵਾਲੀ ਦੇ ਲੋਕਾਂ ਨੇ ਜਿਹੜੇ ਦਿੱਲੀ ਰਹਿੰਦੇ ਸਨ ਸਾਰੀ ਇੱਕ ਆਲ ਇੰਡੀਆ ਮੀਆਂ ਵਾਲੀ ਡਿਸਟ੍ਰਿਕਟ ਐਸੋਸੀਏਸ਼ਨ ਬਣਾਈ। ਠੀਕ ਹੈ। ਇਸੇ ਤਰ੍ਹਾਂ ਹਰ ਇੱਕ ਪੰਜਾਬ ਦੇ ਜਿਹੜੇ ਇਧਰ ਮਾਈਗ੍ਰੇਟ ਹੋ ਕੇ ਗਏ, ਕੋਈ ਲੁਧਿਆਣਾ ਸੈਟਲ ਹੋ ਗਏ, ਕੋਈ रोहतक, हर एक डिस्ट्रिक्ट में अपना उधर अलाट हो गया डिस्ट्रिक्ट, फिर तो इधर जाना। फिर कोई मियाँ वाली चले गए, असी भी जिस तरह, फिर कोई पहले ऑलरेडी सेटल हो, ऐसा कोई अम्बाले है, कुछ भरतपुर, जिथे जिथे जगह मिली गई। फिर दिल्ली साड़ी ऑल इंडिया एसोसिएशन बनी, ऑल इंडिया मियाँ वाली डिस्ट्रिक्ट एसोसिएशन, ये 1955 बनी। फिर उन्होंने पढ़े लिखे लोग जड़े सन वकील और ये बड़े बड़े आदमी, उन्होंने फिर ज़मीन वास्ते अप्लाई किया था, और उन्होंने ज़मीन मिली। ज़मीन तो कोई 700-800 प्लाट, 750 प्लाट सन। उन्होंने डिवाइड किए, लॉटरी से सारे ने एप्लीकेशन फाइल किए थे, उसे 10-15 हज़ार 20,000 के प्लाट सन। जिन्हें जब पैसे सन सब ने अप्लाई कर दिता। अप्लाई बहुत लोगों ने किया, लेकिन प्लाट 800 सन, 750-800 उन्होंने अलाट हो गए। फिर उस 55 से पहले भी कई लोग सेटल हो गए, तो अपने मकान शान खरीद रहे। फिर जिन्हें मिल गए उन्हें फिर अपने मकान बनाने शुरू कर दिए। किसी 20,000 का पहले, किसी 40,000 का, किसी 30,000 का। वो फिर जी हूँ इस वक्त उसकी कीमत ਲੱਖਾਂ ਚ ਮੁਰੱਬਾ ਗਜ਼ ਹੈ। ਹੁਣ ਕਿੰਨੇ ਉਹ ਜਿਹੜੇ 700-800 ਘਰ ਇਹ ਉਹੀ ਰਿਹਾ ਹੀ, ਉਸ ਤੋਂ ਬਾਅਦ ਫਿਰ ਉਹ ਸਾਰੇ ਮੀਆਂ ਵਾਲੀ ਦੇ ਲੋਕ ਰਹਿੰਦੇ ਸਨ। ਫਿਰ ਕਿਹਨਾਂ ਜਿਹੜਾ ਆਪਣੇ ਉਹਨਾਂ ਡੀਡੀਏ ਦੇ ਕੋਈ ਇਸ ਤਰ੍ਹਾਂ ਸੀ ਕਿ ਇੱਕ ਮਕਾਨ ਆਦਮੀ ਰੱਖ ਸਕਦਾ ਹੈ, ਦੋ ਮਕਾਨ ਇਸ ਤਰ੍ਹਾਂ ਜਿਹੜੇ ਹੋਰ ਰਿਫਿਊਜੀ ਹਨ ਤੇ ਜਾਂ ਹੋਰ ਦੂਸਰੇ, ਉਹਨਾਂ ਸਭ ਨੂੰ ਮਕਾਨ ਮਿਲਣਾ ਚਾਹੀਦਾ ਹੈ। ਫਿਰ ਕਈ ਲੋਕ ਵੇਚ ਕੇ ਚਲੇ ਗਏ, 20,000 ਦਾ ਲਿਆ ਤੇ ਉਸ ਵਕਤ ਲੱਖਾਂ 'ਚ ਵੇਚਿਆ। ਲੱਖਾਂ ਤੋਂ ਕਰਜ਼ੇ ਕਦਾਚ ਕਰੋਨਾ 'ਚ 6 ਲੱਖ रुपए फी पर स्क्वायर यार्ड कीमत है इस वक्त मियां नगर में। दिल्ली तो रह के फिरोजपुर उस रोड पे इसी तरह की कॉलोनी कोई भी नहीं, इतनी टॉप की कॉलोनी है। आपस से फिर एसोसिएशन बनी, फिर हर महीने सारी मीटिंग होती सी, दुख सुख की रिश्तेदारी रिश्ते नाते करना। फिर हर एक शहर की मीटिंग होती सी, उत्थे एसोसिएशन बड़ी ब्रांचा। फिर सेंट्रल ऑफिस दिल्ली होता सी, साल च फिर मेला लगता मियां वाली दे मियां नगर दे मेला लगता, अप्रूव गवर्नमेंट कॉलोनी हो गई। ਤੇ ਇਸ ਤਰੀਕੇ ਨਾਲ ਸਾਡਾ ਹਰ ਸਾਲ ਮੇਲਾ ਲੱਗਣਾ। ਮੀਆਂ ਵਾਲੀ ਫਿਰ ਜੀ ਸੌਰੀ ਮੀਆਂ ਵਾਲੀ ਫਿਰ ਇਸੇ ਤਰੀਕੇ ਦੇ ਨਾਲ ਜਿਵੇਂ ਮੇਲੇ ਲੱਗਣੇ, ਲੋਕਾਂ ਦੇ ਨਾਲ ਮਿਲਣਾ, ਤੁਹਾਡੇ ਮੀਆਂ ਵਾਲੀ ਗਜ਼ਟ ਬਹੁਤ ਅੱਛਾ ਬਾਵਰ ਅਬਦ ਸਤਾਰ ਖਾਨ ਨਿਆਜ਼ੀ ਸਾਹਿਬ ਦੱਸ ਰਹੇ ਹਨ ਕਿ ਜੀ ਇਹ ਮੀਆਂ ਵਾਲੀ ਗਜ਼ਟ ਉੱਥੇ ਇੱਕ ਰਸਾਲਾ ਵੀ ਕੱਢਦੇ ਰਹੇ। ਇਹਦਾ ਮਤਲਬ ਮੀਆਂ ਵਾਲੀ ਫਿਰ ਤੁਹਾਨੂੰ ਇੱਥੇ ਜਾ ਕੇ ਤੇ ਭੁੱਲਿਆ ਨਹੀਂ, ਮੀਆਂ ਵਾਲੀ ਤੁਹਾਡੇ ਅੰਦਰ ਸਾਰਾ ਰਿਸ਼ਤੇ ਨਾਤੇ ਗੱਲਬਾਤ ਦੁੱਖ ਸੁੱਖ ਦੇ ਸ਼ਾਮਿਲ ਹੋਣਾ, कोई फौत हो गई, कुछ शादी हुई, सब एक दूसरे इनवाइट खबर शबर मिलती सी इस पिछले मियां वाली दी। हाँ, खतो किताब होती सी ना, खतो किताब थोड़ी जारी मेरे बहुत ही सारे पड़ोसी सन, तो बचपन तो इकट्ठे सन। फिर पार्टीशन तक असं इकट्ठे रह गए, उन्होंने खतो किताब आना जाना। कई लोग आंदे सन, साढ़े मामा जी सन, वो 1955 रेगुलर हर साल 2 साल बाद फिर उन्होंने आना जाना शुरू। ਤੁਹਾਡਾ ਫਿਰ ਮੇਰਾ ਬਿਆਨ ਦੇ ਗੈਪ ਦੇ ਬਾਅਦ 1992 ਦੇ ਵਿੱਚ ਤੁਸੀਂ ਆਏ। ਉਹਨਾਂ ਨੇ ਕਿਹਾ ਚਲੇ ਜਾ, ਮੈਨੂੰ ਤਕਰੀਬਨ ਕੋਈ 45 ਸਾਲ ਬਾਅਦ 45 ਸਾਲ ਬਾਅਦ ਤੁਸੀਂ ਆਏ ਪਹਿਲੀ ਵਾਰ। ਤੁਹਾਡਾ ਫਿਰ ਪ੍ਰੋਗਰਾਮ ਕਿਵੇਂ ਬਣਾ? ਉਹ ਸਾਡੇ ਉਹਨਾਂ ਦਾ ਵੱਡਾ ਲੜਕਾ ਮੇਰੇ ਸਾਹਮਣੇ ਸੀ, ਮੇਰੀ ਸਾਲੀ ਉਹਨਾਂ ਦੇ ਘਰ ਸੀ, ਉਹ ਵੱਡੇ ਸੀ, ਮੈਂ ਛੋਟਾ ਸੀ, ਤੇ ਉਹ ਸਾਡੇ ਰਿਸ਼ਤੇਦਾਰੀ ਹੋ ਗਏ, ਸਾਡੇ ਮਾਮਾ ਵੀ ਲੱਗਦੇ ਸਨ। ਫਿਰ ਉਹਨਾਂ ਨੇ ਕਿਹਾ ਚੱਲ ਤੈਨੂੰ ਮੈਂ ਮੀਆਂ ਵਾਲੀ ਘੁਮਾ ਕੇ ਲਿਆਵਾਂ। ਪਾਸਪੋਰਟ ਬਣਾਇਆ ਫਟਾਫਟ। फिर असी 28 दिसंबर 1992 गुल हमीद के लड़के की शादी से उमैर दी मौके पर असें फिर थे आए, शादी अटेंड की। शादी अटेंड करने तो बाद 2 दिन के बाद फिर मियाँ वाली लै गए। मियाँ वाली जिसले पहुँचे तो जैसे बार्डर तक पहुँचे, भाई मियाँ वाली जिले की सरहद शुरू है, गड्डी खड़ी की, उतर के सलाम किया, मत्था टेकिया, बड़ा जज्बाती है। इस तरह असीं मियाँ वाली पहुँचे। ਹੁਣ ਕਿਤਨੀ ਵਾਰ ਇਸ ਵਾਰੀ ਮੀਆਂ ਵਾਲੀ ਹੋ ਕੇ ਆ ਰਹੇ? ਇਹ ਹੁਣ ਮੈਂ 19ਵੀਂ ਵਾਰ ਆ ਰਿਹਾ। 19ਵੀਂ ਵਾਰ? 19ਵੀਂ ਵਾਰ। ਵਾਹ ਜੀ ਵਾਹ। ਹਰ 2 ਸਾਲ 3 ਸਾਲ ਕਿੰਨੇ ਖੁਸ਼ਕਿਸਮਤ ਹੋ ਤੁਸੀਂ। ਹਰ ਸਾਲ ਇੰਨਾ ਪਿਆਰ ਮਿਲਦਾ ਇੱਥੇ ਆ ਕੇ। ਮੈਂ ਇਸ ਪੁੱਛਣ ਲੱਗਾ ਕਿ ਮੀਆਂ ਵਾਲੀ ਦੇ ਲੋਕ 19ਵੀਂ ਵਾਰ ਤੁਸੀਂ ਆ ਰਹੇ ਹੋ, ਜਿਵੇਂ ਸਾਡੇ ਨਾਲ ਬੈਠੇ ਨਿਆਜ਼ੀ ਸਾਹਿਬ ਬੈਠੇ ਹਨ, ਇਹ ਮੀਆਂ ਵਾਲੀ ਦੇ ਲੋਕ ਫਿਰ ਤੁਹਾਨੂੰ ਆਪਣਾ ਹੀ ਸਮਝਦੇ ਨੇ ਅੱਜ ਤੱਕ? ਆਪਣੇ ਭਰਾਵਾਂ, ਆਪਣੇ ਬੱਚੇ ਵਰਗੇ ਸਮਝਦੇ। ਬਜ਼ੁਰਗ ਜਿਹੜੇ ਉਹ ਸਾਡੇ ਕਹਿੰਦੇ ਸਨ ਇਹ ਤੁਹਾਡੇ ਦਾਦਾ ਜੀ, ਸਾਡੇ ਦਾਦਾ ਜੀ, ਸਾਡੇ ਬਜ਼ੁਰਗ ਇਕੱਠੇ ਖੇਲ ਮਿਲ, ਉਹਨਾਂ ਨੇ ਬੱਚਿਆਂ ਨੂੰ ਪਿਆਰ ਕਰਨਾ। ਬੱਚਿਆਂ ਨੂੰ
ਤੁਹਾਡਾ ਕਹਿੰਦੇ ਨੇ ਕਿ ਤੁਹਾਡੇ ਦਾਦਾ ਜੀ ਆ ਗਏ ਤੁਹਾਡੇ ਸਾਡੇ ਦਾਦਾ ਜੀ ਦੀ ਉਮਰ ਦੇ ਲੋਕ ਸਨ ਹਾਲ ਜ਼ਾਰੀ ਜੀ ਗੱਲ ਉਹ ਦਾਦਾ ਜੀ ਫਿਰ ਤੇ ਉਹ ਜਿਸ ਉਹਨਾਂ ਦੇ ਆਪਣੇ ਬੱਚੇ ਸਾਡੇ ਬੱਚੇ ਨੇ ਆਉਣਾ ਜਾਣਾ ਖੇਲ ਕੂਦਣਾ ਅੜੋਸੀ ਪੜੋਸੀ ਰਹਿੰਦੇ ਸਨ ਇੱਕ ਦੂਸਰੇ ਨਾਂ ਸਭ ਨੂੰ ਪਤਾ ਸੀ ਜਾਣਦੇ ਸਨ ਤੇ ਬੜੇ ਖੁਸ਼ ਹੁੰਦੇ ਸਨ ਜਿਸ ਵੇਲੇ ਪਹਿਲੀ ਵਾਰੀ ਗਿਆ ਹਾਂ ਕੋਈ ਫੌਤ ਹੋ ਗਿਆ ਕੋਈ ਜਿਹੜੇ ਬਚ ਗਏ ਤੇ ਬਹੁਤ ਇੱਜ਼ਤ ਪਿਆਰ ਮਿਲਦੀ ਸੀ ਹੁਣ ਤੁਸੀਂ ਇਹ ਦੱਸੋ ਵੀ ਅਗਰ ਤੁਸੀਂ ਮੀਆਂ ਵਾਲੀ ਨਾ ਆ ਪਾਉਂਦੇ ਕੋਈ ਵੀਜ਼ੇ ਦੀ ਰਿਸਟ੍ਰਿਕਸ਼ਨਸ ਹੁੰਦੀ ਕਿਸੇ ਤਰੀਕੇ ਨਾਲ ਹੋਰ ਕੋਈ ਇਸ਼ੂ ਹੁੰਦਾ ਤੇ ਤੁਹਾਡੇ ਅੰਦਰ ਕਿਸ ਹੱਦ ਤੱਕ ਦੁੱਖ ਜਿਹੜਾ ਸੀ ਨਾ ਆਉਣ ਦਾ ਉਹ ਹੋਣਾ ਸੀ ਬੜਾ ਅਫਸੋਸ ਲੱਗਦਾ ਹੈ ਕਿ ਸਾਨੂੰ ਵੀਜ਼ਾ ਅਗਰ ਨਾ ਮਿਲੇ ਤਾਂ ਤੜਪਦਾ ਸਾਲ 2 ਸਾਲ ਦੇ ਬਾਅਦ ਅਗਰ ਰੈਗੂਲਰ ਆਉਂਦਾ ਸੀ ਨਾ ਉਹ ਵੀਜ਼ਾ ਗੈਪ ਪੈ ਗਿਆ ਇੱਕ ਵਾਰੀ ਮੇਰਾ 3 ਸਾਲ ਗੈਪ ਪੈ ਗਿਆ ਦਿਲ ਬੜਾ ਪਰੇਸ਼ਾਨ ਸੀ ਵੀ ਕਿਸ ਤਰੀਕੇ ਉੜ ਕੇ ਚਲੇ ਜਾਈਏ ਇੱਥੇ ਇਤਨਾ ਪਿਆਰ ਮੁਹੱਬਤ ਮਿਲਦਾ ਸਾਡੇ ਕਲਾਸ ਫੈਲੋ ਇੱਕ ਦੇ ਬਦਲੇ ਦੂਸਰਾ ਤੀਸਰਾ 14 ਕਲਾਸ ਫੈਲੋ ਮੈਨੂੰ ਮਿਲ ਗਏ ਆਖਿਰ ਤੱਕ ਤੁਸੀਂ 14 ਕਲਾਸ ਫੈਲੋ ਜਿਹੜੇ ਸਨ ਉਹ ਇਕੱਠੇ ਰਹੇ ਕਦੋਂ ਤੱਕ ਅੰਦਾਜ਼ਾ ਕਿੰਨੇ ਸਾਲ ਪਹਿਲੇ ਤੱਕ ਇਹ 99 ਤੱਕ ਸਾਰੇ 99 ਤੱਕ ਤੁਹਾਡੇ 14 ਕਲਾਸ ਫੈਲੋ ਬੜੇ 92 ਤੋਂ ਲੈ ਕੇ 99 ਤੱਕ ਹਾਂ ਉਸ ਤੋਂ ਬਾਅਦ ਹੁਣ ਫੌਤ ਦਾ ਨੰਬਰ ਲੱਗ ਗਿਆ ਹੁਣ ਇਸ ਵਕਤ ਕੋਈ ਵੀ ਨਹੀਂ ਹੈ ਹਾਏ ਜ਼ਾਰੀ ਜੀ ਗੱਲ लेकिन उन्होंने बच्चे जेड़े ना इतना आपस में भाई भरा हमारा सर प्यार मोहब्बत होता है हाँ दावत कभी कितने रोटी सवेरे रात कितने रोटी दोपहर का कितने नाश्ता कितने और मिलन वाले मतलब 150-200 आदमी रोज मिलन आना ਅੱਛਾ ਇੱਕ ਸਵਾਲ ਬੇਸ਼ੱਕ ਇਹਨੂੰ ਕੋਈ ਅਸੀਂ ਨੈਗੇਟਿਵਿਟੀ ਕ੍ਰੀਏਟ ਕਰਨ ਲਈ ਨਹੀਂ ਕਰ ਰਿਹਾ ਮੈਂ ਸਵਾਲ ਜਦੋਂ ਜੰਗਾਂ ਸ਼ੰਗਾਂ ਲੱਗਦੀਆਂ ਸਨ ਪਾਕਿਸਤਾਨ ਤੇ ਇੰਡੀਆ ਦੀਆਂ ਕਦੇ ਫਿਕਰ ਹੁੰਦੀ ਸੀ ਕਿ ਇਹ ਲੜਾਈਆਂ ਜਿਹੜੀਆਂ ਮੇਰੇ ਦੇਸ਼ ਦੇ ਲੋਕ ਇੱਧਰ ਵੀ ਤੇ ਉੱਧਰ ਵੀ ਇੱਕ ਥਾਂ ਤੇ ਮੈਂ ਜੰਮਿਆ ਤੇ ਦੂਜੀ ਸਾਈਡ ਤੋਂ ਰਹਿ ਰਹੀ ਹਾਂ ਖੁਸ਼ੀ ਨਹੀਂ ਸੀ ਹੁੰਦੀ ਨਾ ਕਿ ਵੀ ਲੜਾਈ ਹੋਵੇ ਅਸੀਂ ਤਾਂ ਜਾਂਦੇ ਤੇ ਦੋਨੋਂ ਮੁਲਕ ਪਿਆਰ ਨਾਲ ਭਾਈ ਭਰਾਤਰੀ ਆਵੇ ਜਾਵੇ ਮਿਲੇ ਮਿਲਾਏ ਪਿਆਰ ਮੁਹੱਬਤ ਨਾਲ ਰਹੀਏ ਤੇ ਲੜਾਈ ਕੌਣ ਚਾਹੁੰਦਾ ਜੀ ਪਿਆਰ ਹੋਵੇ तो फिर दिल च उदासी नहीं होएगी कि लड़ाई साढ़े इधर कदरो गारत हो उधर हो दिल तो दुखता है ना आपस में ट्रेड होवे आन जान होवे दुख सुख दे उधर बीमार ठीक हो दिल्ली जान इलाज वास्ते वीज़ा मिले खुलर कर ट्रैफिक खुली होवे वीज़े की पोजीशन ईज हो जाए तो बड़े लोग आएंगे प्यार मोहब्बत मिलेगा दोनों मुल्कों को फायदा है ਅੱਛਾ ਤੁਸੀਂ ਕੀ ਖਿਆਲ ਕਰਦੇ ਹੋ ਤੁਹਾਡੇ ਸਾਹਮਣੇ ਪੂਰਾ ਇੱਕ ਸਿਨੈਰੀਓ ਹੈ ਬਦਲਦਾ ਹੋਇਆ ਸਿਨੈਰੀਓ ਜਿਹੜੇ ਨਵੇਂ ਲੋਕ ਇੱਥੋਂ ਗਏ ਸਨ ਜਿਨ੍ਹਾਂ ਦੀ ਇਹ ਧਰਤੀ ਸੀ ਜਾਂ ਜਿਹੜੇ ਉੱਥੋਂ ਆਏ ਸਨ ਉਹ ਤੜਪਦੇ ਸਨ ਆਪਣੀ ਧਰਤੀ ਦੀ ਖਾਤਰ ਹੁਣ ਅੱਗੇ ਉਹਨਾਂ ਦੇ ਵਿੱਚੋਂ ਜੰਮੇ ਉਹਨਾਂ ਦੇ ਵਿੱਚੋਂ ਜਿਹੜੇ ਜੰਮੇ ਤੀਜੀ ਨਸਲ ਹੈ ਉਹਨਾਂ ਨੂੰ ਉਹ ਦਰਦ ਨਹੀਂ ਹੈ ਹਾਂ ਉਹ ਦਰਦ ਨਹੀਂ ਹੈ ਇਸ ਲਈ ਹੁਣ ਜਿਹੜਾ ਇੰਡੀਆ ਤੇ ਪਾਕਿਸਤਾਨ ਦੀ ਆਪਸੀ ਮੁਹੱਬਤ ਦੀ ਗੱਲ ਹੈ ਆਪਸੀ ਟ੍ਰੇਡ ਦੀ ਗੱਲ ਹੈ ਉਹ ਕੁਝ ਘਟ ਗਈ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਵੀ ਇੱਕ ਦੁਖਾਂਤ ਹੈ ਕਿ ਉਹ ਗੱਲ ਪਿੱਛੇ ਹਟ ਗਈ ਜਿਹੜੀ ਪਹਿਲੇ ਲੋਕਾਂ ਦੀ ਖਾਈ ਸੀ ਇਹ ਬੜਾ ਅਫਸੋਸ ਲੱਗਦਾ ਹੈ ਕਿ ਕਾਰੋਬਾਰ ਬੰਦ ਹੋ ਗਿਆ ਟ੍ਰੈਫਿਕ ਬੰਦ ਹੋ ਗਈ ਵੀਜ਼ਾ ਸਿਸਟਮ ਬੜਾ ਬਹੁਤ ਮੁਸ਼ਕਿਲ ਵੀਜ਼ਾ ਮਿਲਣ ਲੱਗ ਪਿਆ ਸਾਨੂੰ ਬੜਾ ਦਿਲ ਦੁਖਦਾ ਹੈ ਅਸੀਂ ਚਾਹੁੰਦੇ ਕਿ ਇਸੇ ਤਰ੍ਹਾਂ ਵੀਜ਼ਾ ਖੁੱਲਾ ਹੋ ਜਾਏ ਮੁਸ਼ਕਿਲਾਂ ਆਸਾਨ ਹੋ ਜਾਣ ਆਉਣ ਜਾਣ ਹੋਵੇ ਕਾਰੋਬਾਰ ਦੋਨੋਂ ਦੇ ਵਧੇ ਦੁੱਖ ਸੁੱਖ ਕੇ ਸ਼ਾਮਿਲ ਹੋਈਏ ਸ਼ਾਦੀਆਂ ਗਮੀਆਂ ਆਦਮੀ ਆਵੇ ਜਿਸ ਤਰ੍ਹਾਂ ਪਹਿਲੇ ਆਉਂਦੇ ਰਹੇ ਸੀ ਉਸ ਤਰ੍ਹਾਂ ਆਈਏ ਜਾਈਏ ਅੱਛਾ ਇੱਕ ਤਾਂ ਹੈ ਰੋਸ਼ਨ ਲਾਲ ਸਾਹਿਬ ਵੇਲੇ ਦੀਆਂ ਸਿਆਸਤਾਂ ਆਪੋ ਆਪਣੀ ਕੰਟਰੀਜ਼ ਦੀ ਪਾਲਿਸੀਜ਼ ਹੈ ਅਸੀਂ ਉਹਨਾਂ ਨੂੰ ਡਿਸਕਸ ਕੀਤੇ ਬਗੈਰ ਅਸੀਂ ਪਬਲਿਕ ਨੈਰੇਟਿਵ ਤੇ ਚੱਲਦੇ ਹਾਂ ਪਬਲਿਕ ਨੈਰੇਟਿਵ ਸਾਡੇ ਕੋਲ ਇਹ ਹੈ ਕਿ ਕੋਈ ਵੀ ਇੰਡੀਆ ਤੋਂ ਬੰਦਾ ਆ ਜਾਵੇ ਉਹ ਜਿਸ ਵੀ ਮਜ਼ਹਬ ਦਾ ਹੈ ਉਹ ਜਿਸ ਵੀ ਖਿੱਤੇ ਤੋਂ ਹੈ ਉਹ ਕਹਿ ਕੇ ਮੈਂ ਇੰਡੀਆ ਤੋਂ ਆਇਆ ਹੋਇਆ ਤੇ ਲੋਕ ਉਹਨੂੰ ਬਹੁਤ ਰਿਸਪੈਕਟ ਬਿਲਕੁਲ ਇੱਥੇ ਬਹੁਤ ਰਿਸਪੈਕਟ ਤੇ ਖਾਸ ਕਰ ਸਾਡੀ ਜਿਹੜੀ ਹੈ ਸਿੱਖ ਕਮਿਊਨਿਟੀ ਉਹਨਾਂ ਨੂੰ ਬਹੁਤ ਹੀ ਪੱਗ ਦੀ ਉਹਨਾਂ ਦੇ ਗੁਰਦੁਆਰੇ ਬਹੁਤ ਸਾਰੇ ਹਨ ਕਿਉਂਕਿ ਉਹਨਾਂ ਦੇ ਗੁਰੂ ਘਰ ਸਾਰੇ ਤੇ ਮੇਨ ਇੱਥੇ ਹੀ ਹੈ ਉਹਨਾਂ ਦੀ ਆਵਾਜਾਈ ਜ਼ਿਆਦਾ ਹੈ ਬਿਲਕੁਲ ਬਾਕੀ ਜਿਵੇਂ ਤੁਸੀਂ ਆਏ ਹੋ ਤੁਹਾਨੂੰ ਵੀ ਇਤਨਾ ਵੈਲਕਮ ਕੀਤਾ ਗਿਆ ਕੋਈ ਹੋਰ ਵੀ ਆਂਦਾ ਹੈ ਇਸੇ ਤਰ੍ਹਾਂ ਇੱਥੋਂ ਜਿਹੜਾ ਪਾਕਿਸਤਾਨ ਉੱਥੇ ਜਾਂਦਾ ਹੈ ਜਦੋਂ ਪਤਾ ਹੈ ਇੰਡੀਆ ਦੇ ਲੋਕਾਂ ਨੂੰ ਚੱਲਦਾ ਹੈ ਕਿ ਪਾਕਿਸਤਾਨ ਤੋਂ ਆਇਆ ਉਹਨਾਂ ਦੇ ਕੀ ਖਿਆਲਾਤ ਹੁੰਦੇ ਨੇ ਇੰਜੀ ਉਹਨਾਂ ਦੀ ਮੁਹੱਬਤ ਦਿਲ ਦੇ ਵਿੱਚ ਹੁੰਦੀ ਹੈ ਜਾਂ ਕਿ ਥੋੜਾ ਬਦਲਾਅ ਹੈ ਮੀਆਂ ਵਾਲੀ ਜ਼ਿਲ੍ਹੇ ਦੇ ਜਿਹੜੇ ਲੋਕ ਜਾਂਦੇ ਨੇ ਉਹ ਸਾਨੂੰ ਪਤਾ ਲੱਗਦਾ ਨਾ ਅੱਜ ਕੱਲ੍ਹ ਤਾਂ ਮਤਲਬ ਖਤਰ ਡਾਇਰੈਕਟ ਟੈਲੀਫੋਨ ਹੋਣ ਹੋ ਗਏ ਪਹਿਲੇ ਤਾਂ 3-4 ਮਿੰਟ ਮਤਲਬ 2 ਦਿਨ ਬਾਅਦ ਕਦੀ ਲਾਈਨ ਮਿਲਦੀ ਸੀ 3 ਮਿੰਟ ਗੱਲ ਤੇ ਟੈਲੀਫੋਨ ਕਰ ਸਕਦੇ ਫਿਰ ਆਉਣਾ ਜਾਣਾ ਪਰ ਟ੍ਰੇਨ ਵਿੱਚ ਪਤਾ ਲੱਗ ਜਾਂਦਾ ਸੀ ਵੀ ਇਹਨਾਂ ਦਾ ਜਿਹੜਾ ਗਰੁੱਪ ਆ ਰਿਹਾ ਹੈ ਅਜਮੇਰ ਸ਼ਰੀਫ ਦੇ ਉਰਸ ਤੇ ਆ ਰਿਹਾ ਹੈ ਜਾਂ ਦਿੱਲੀ ਦੇ ਉਰਸ ਹੁੰਦੇ ਦੋ ਉੱਥੇ ਆ ਰਿਹਾ ਇੱਕ ਸਰਹੰਦ ਲੱਗਦਾ ਹੈ ਉਰਸ ਸਰਦਾਰ ਫਤਿਹਗੜ੍ਹ ਉੱਥੇ ਉਰਸ ਲੱਗਦਾ ਹੈ ਉਹ ਜਿਸ ਵੇਲੇ ਵੀ ਕੋਈ ਆਇਆ ਅੰਦਰ ਨਾ ਤੇ ਮੈਨੂੰ ਪਤਾ ਲੱਗ ਜਾਂਦਾ ਮੈਂ ਉਹਨਾਂ ਨੂੰ ਬਿਲਕੁਲ ਸਟੇਸ਼ਨ ਤੇ ਲੈਣ ਜਾ ਜਿਸ ਤਰ੍ਹਾਂ ਮੈਂ ਉਸੇ ਨਾਲ ਸਵੇਰੇ ਪਹਿਲੇ ਗੱਡੀ 4 ਵਜੇ ਪਹੁੰਚਦੀ ਸੀ ਮੈਂ 4 ਵਜੇ ਸਟੇਸ਼ਨ ਤੇ ਉਸ ਆਉਣਾ ਉਹਨੂੰ ਚਾਹ ਸ਼ਾਹ ਪਿਲਾਣੀ ਫਿਰ ਘਰ ਲੈ ਕੇ ਜਾਣਾ ਘਰ ਨਹਾ ਧੋ ਕਰਕੇ ਫਿਰ ਸਾਰਾ ਦਿਨ ਘੁੰਮੇ ਫਿਰੇ
ਉਸ ਤੋਂ ਬਾਅਦ ਫਿਰ ਅਜਮੇਰ ਵਾਲਾ ਗੱਡੀ ਜਿਹੜੀ ਰਾਤੀ ਉੱਥੇ ਅਜਮੇਰ ਜਾਣਾ, ਵਾਪਸੀ ਤੋਂ ਫਿਰ ਇੱਕ ਦਿਨ ਰਹਿਣਾ ਤੇ ਸਾਰਾ ਦਿਨ ਉਹਨਾਂ ਦੀ ਜੇ ਕੋਈ ਸ਼ਾਪਿੰਗ ਕਰਨੀ ਹੁੰਦੀ ਸੀ ਉਹਨਾਂ ਦਾ ਹੈਲਪ ਕਰਨੀ, ਰਾਤੀ ਫਿਰ ਲਾਹੌਰ ਦੀ ਗੱਡੀ ਚਲਾਉਣਾ। ਇਹ ਕਾਫੀ ਦੇਰ ਤੱਕ ਇਸ ਤਰ੍ਹਾਂ ਚੱਲਦਾ ਰਿਹਾ। ਤੇ ਮੈਂ ਜਿਸ ਤਰ੍ਹਾਂ ਮੌਸਮ ਖਰਾਬ ਹੁੰਦਾ ਸੀ ਨਾ ਤੇ ਗੱਡੀ ਲੇਟ ਹੋ ਗਈ ਤੇ ਮੈਂ ਫਿਰ ਚਾਹ ਦਾ ਵੱਡਾ ਜੱਗ ਭਰ ਕੇ ਲੈ ਜਾਂਦਾ, ਸਰਦੀ ਦਾ ਮੌਸਮ ਖਾਸ ਕਰ ਖਾਣ ਪੀਣ ਦਾ ਨਾਸ਼ਤੇ ਵਾਸਤੇ ਕੁਛ ਲੈ ਜਾਣਾ। ਦੇਰ ਜੋ ਲੇਟ ਹੋ, ਕਦੀ 4 ਘੰਟੇ ਲੇਟ, ਕਦੀ 5 ਘੰਟੇ ਲੇਟ, ਤੇ ਫਿਰ ਅਸੀਂ ਸਟੇਸ਼ਨ ਇੰਤਜ਼ਾਰ ਕਰਦੇ ਰਹਿਣਾ ਜਿੰਨ ਤੱਕ ਗੱਡੀ ਨਹੀਂ ਆਉਂਦੀ। ਉਹਨਾਂ ਨੂੰ ਫਿਰ ਸਟੇਸ਼ਨ ਦੇ ਉਸ ਅੰਦਰ ਵੀ ਆ ਸਕਦੇ ਪਲੇਟਫਾਰਮ ਤੇ, ਉਹਨਾਂ ਚਾਹ ਸ਼ਾਹ ਪਿਲਾਣੀ ਪਹਿਲੇ, ਫਿਰ ਨਿਕਲਣ ਤੇ ਟਾਈਮ ਲੱਗਦਾ ਨਾ। ਕਈ ਹੋਰ ਜਿਹੜੇ ਸਾਡੇ ਜਾਣ ਵਾਲਾ ਨਹੀਂ ਸਮੀ ਵਾਲੇ ਜ਼ਿਲ੍ਹੇ ਤੋਂ ਬਗੈਰ ਦੂਸਰੇ ਕਹਿੰਦੇ ਭਾਈ ਸਾਹਿਬ ਇੱਕ ਕੱਪ ਚਾਹ ਮੇਰੇ ਕਿਤੇ ਇਹ ਕਿੰਨੇ 10 ਰੁਪਏ 10 ਰੁਪਏ ਸਾਡੇ ਕੋਲ ਚਾਹ ਲਓ। ਮੈਂ ਕਿਹਾ ਫਿਰ ਕਹੋ ਨਹੀਂ ਹੈ ਚਾਹ, ਤੁਹਾਡੀ ਚਾਹ ਫਰੀ ਹੈ, ਜੇ ਮਰਜ਼ੀ ਹੈ ਪੀਓ। ਇਹ ਅਸੀਂ ਮੀਆਂ ਵਾਲੀ ਦੇ ਲੋਕਾਂ ਨੂੰ ਆਇਆ, ਅਸੀਂ ਮੀਆਂ ਵਾਲੇ ਆ ਤੇ ਅਸੀਂ ਉਹਨਾਂ ਨੂੰ ਲੈਣ ਵਾਸਤੇ ਆਏ। ਮੁਹੱਬਤ ਹੋਵੇ ਤੇ ਸਰਦੀ ਤੇ 4 ਵਜੇ ਆਉਣਾ ਬੜਾ ਮੁਸ਼ਕਿਲ ਹੈ ਨਾ, ਤੇ ਅਸੀਂ 4 ਵਜੇ ਲੈ ਕੇ ਉਹਨਾਂ ਨੂੰ ਘਰ ਅਸੀਂ ਤੇ ਜੀ ਖਾਹਿਸ਼ ਕਰਦੇ ਹਾਂ ਕਿ ਜਿਵੇਂ ਮੀਆਂ ਵਾਲੀ ਦੇ ਵਿੱਚ ਮੀਆਂ ਵਾਲੀ ਨੂੰ ਐਸੇ ਲੋਕ ਨਸੀਬ ਹੋਏ, ਸਾਰਿਆਂ ਜ਼ਿਲ੍ਹਿਆਂ ਨੂੰ ਐਸੇ, ਸਾਰੀਆਂ ਤਹਿਸੀਲਾਂ, ਸਾਰੀਆਂ ਯੂਨੀਅਨ ਕੌਂਸਲ ਨੂੰ ਐਸੇ ਮੁਹੱਬਤੀ ਲੋਕ ਨਸੀਬ ਹੋਣੇ ਚਾਹੀਦੇ ਨੇ ਜਿਹੜੇ ਉਹ ਕਨੈਕਸ਼ਨ ਨਾ ਟੁੱਟਣ ਦੇਣ। ਰੋਸ਼ਨ ਲਾਲ ਸਾਹਿਬ ਕੀ ਆਖਦੇ ਹੋ ਦੋਨੋਂ ਸਰਕਾਰਾਂ ਨੂੰ ਕਿ ਬਸ ਨਾ ਕਰ ਦੇਣ ਉਹਨੇ ਨਫ਼ਰਤਾਂ ਦੀ? ਸਾਡੀ ਤਾਂ ਬਸ ਹੋ ਗਈ, ਨਫ਼ਰਤ ਮੇਰੀਆਂ ਤੇ ਪਾਰਟੀਸ਼ਨ ਸਟੋਰੀਆਂ ਕਰਕੇ ਤੇ ਉਹਨਾਂ ਦੇ ਦਰਦ ਸਹਿ ਕੇ ਬਸ ਹੋ ਗਈ, ਤੇ ਤੁਸੀਂ ਡਾਇਰੈਕਟ ਸਹਿ ਬਸ ਹੋ ਗਈ। ਤੇ ਹੁਣ ਆਪਾਂ ਮਿਹਨਤ ਨਾ ਕਰਦੀ ਦੋਨਾਂ ਨੂੰ ਵੀ ਜਾਂਦੀ ਕਰੋ, ਸਾਨੂੰ ਤੇ ਜੀਣ ਦੇ ਆਵਣ ਜਾਵਣ ਦਿਓ, ਸੁੱਖੀ ਵਸਣ ਦਿਓ। ਬਿਲਕੁਲ ਸਾਰਾ ਦਾ ਦਿਲ ਕਰਦਾ। ਉਧਰ ਦੇ ਲੋਕ ਜਿਹੜੇ ਬੜੇ ਲੋਕਾਂ ਦਾ ਦਿਲ ਕਰਦੇ ਆ ਵੀ ਤੂੰ ਤਾਂ ਚਲਾ ਜਾਂਦਾ, ਸਾਨੂੰ ਕਦੀ ਲੈ ਜਾ ਕਰ। ਮੈਂ ਕਿਹਾ ਅਗਰ ਵਾਸਤੇ ਹੋਵੇ ਤਾਂ ਬਸ ਇਧਰ ਵੀ ਭਰ ਕੇ ਲੈ ਜਾਵਾਂ, ਉਧਰ ਭਰ ਕੇ ਲਿਆ ਉਧਰ ਵੀ ਇੱਥੋਂ ਵੀ। ਲੇਕਿਨ ਬਿਨਾਂ ਕੋਈ ਇਨविटेशन ਦੇ ਜਾ ਨਹੀਂ ਸਕਦੇ। ਕੋਈ ਸ਼ਾਦੀ ਗਮੀ ਕੋਈ ਐਸਾ ਕੋਈ ਮੌਕਾ ਹੋਵੇ ਨਾ, ਇਵੈਂਟ ਹੋਵੇ ਤਾਂ ਉਸ ਤੇ ਬੁਲਾ ਸਕਦੇ ਆ। ਤੇ ਵਿਜ਼ਿਟਿੰਗ ਵੀਜ਼ਾ ਤਾਂ ਹੈ ਨਹੀਂ। ਤੇ ਮੈਂ ਤਾਂ ਇਹ ਗਵਰਨਮੈਂਟ ਦੋਨਾਂ ਨੂੰ ਕਹਾਂ ਕਿ ਪੋਜੀਸ਼ਨ ਈਜ਼ੀ ਕਰ ਦੇਣ, ਵੀਜ਼ੇ ਵਾਸਤੇ ਆਉਣ ਜਾਣ ਖੁੱਲਾ ਕਰ ਦੇਣ, ਕਾਰੋਬਾਰ ਵਧੇ। ਬਿਮਾਰੀ ਦੇ ਲੋਕ ਜਿਹੜੇ ਇੱਥੇ ਬਿਮਾਰ ਬਹੁਤ ਦਿੱਲੀ ਠੀਕ ਹੋਣ ਵਾਸਤੇ ਆਉਂਦੇ, ਉੱਥੇ ਜਿਹੜੇ ਪਹੁੰਚਦੇ ਮੈਂ ਦੇਖਭਾਲ ਸਭ ਕਰਦਾ, ਪਤਾ ਲੱਗ ਜਾਂਦਾ ਨਾ ਉਹਨਾਂ ਨੂੰ ਸਟੇਸ਼ਨ ਤੋਂ ਜਾਂ ਹਵਾਈ ਅੱਡੇ ਤੋਂ ਜਾਂ ਬੱਸ ਸਟੈਂਡ ਤੋਂ ਲੈ ਕੇ ਘਰ ਆਉਣਾ, ਰਾਤ ਘਰ ਰੱਖਣਾ। ਪਹਿਲੇ ਉਹਨਾਂ ਦਾ ਅਪਾਇੰਟਮੈਂਟ ਫਿਕਸ ਹੁੰਦੀ ਹੈ ਡਾਕਟਰ ਨਾਲ, ਜਿਸ ਵੇਲੇ ਆਉਂਦੇ ਫਿਰ ਉੱਥੇ ਪਹੁੰਚਣ ਤੋਂ ਬਾਅਦ ਫਿਰ ਮੇਰੀ ਜ਼ਿੰਮੇਵਾਰੀ ਉਹਨਾਂ ਨੂੰ ਸੈੱਟ ਕਰਨਾ, ਉਹਨੂੰ ਹਸਪਤਾਲ ਦੂਸਰੇ ਪਹੁੰਚਾਉਣਾ, ਕਮਰਾ ਸ਼ਮਰਾ ਮਿਲ ਗਿਆ, ਆਪਰੇਸ਼ਨ ਹੋਣ ਤੱਕ ਜਿतने तक ऑपरेशन है तो मैं उत्थे ही रहना। फिर महीना किस लग जाए, कि 2 महीने लग जाए, कि 15 दिन लग जाते। उस बाद फिर उन्होंने घर ले आना, फिर उन्होंने 2-4 दिन रखना, फिर वापस पहुँचाने तक दी मेरी जिम्मेदारी होती है। हाँ जी, जिवें कि गल कर रहे सी रोशन लाल साहब कि लोग बड़ियां मुहब्बतां दिंदे ने, ते असीं जिन्हां दे घर बैठे हाँ, अब्दुल सत्तार खान नियाज़ी साहब ये मैंबर सूबाई असैंबली भी रहे हैं, इत्थों दे ਉੱਚੀ ਪੱਧਰ ਦੇ ਵਕੀਲ ਵੀ ਹਨ। ਇਹਨਾਂ ਤੋਂ ਜਾਣਦੇ ਆ ਕਿ ਜਦੋਂ ਰੋਸ਼ਨ ਲਾਲ ਸਾਹਿਬ ਇੱਥੇ ਆਉਂਦੇ ਨੇ ਤੇ ਇਹਨਾਂ ਨੂੰ ਕਿਵੇਂ ਚਾਹ ਚੜਦੇ ਨੇ ਤੇ ਕਿਵੇਂ ਇਹਨਾਂ ਨੂੰ ਮਾਣ ਤੇ ਇੱਜ਼ਤਾਂ ਦਿੰਦੇ ਨੇ। ਨਾਇਬ ਸਾਹਿਬ ਦੱਸੋ ਪਲੀਜ਼, ਅਸੀਂ ਤੁਹਾਡੇ ਘਰ ਹੀ ਬੈਠੇ ਹਾਂ। ਇਸ ਦਫਾ ਤੇ ਜੀ ਸੁਖਦਾਏ ਨੇ ਨਾ ਤੇ ਮੈਨੂੰ ਸਿਫਾਰਸ਼ਾਂ ਬੜੀਆਂ ਪੈ ਰਹੀਆਂ ਨੇ। ਮੇਰੇ ਬੇਟੇ ਨੂੰ ਕਹਿੰਦੇ ਨੇ ਕਿ ਜੀ ਅੱਬੂ ਨੂੰ ਕਹੋ ਕਿ ਰੋਸ਼ਨ ਲਾਲ ਸਾਰੇ ਕੋਲ ਆਉਣ, ਸਾਰੇ ਕੋਲ ਖਾਣਾ ਖਾਣ, ਸਾਰੇ ਕੋਲ ਚਾਹ ਪੀਣ। ਇਹ ਇਸ ਵਕਤ ਬੜੀ ਸਿਫਾਰਸ਼ਾਂ ਹੋ ਰਹੀਆਂ ਨੇ। ਇੱਥੇ ਗਏ ਨੇ ਤੇ ਪਹਿਲੇ ਮੇਰੇ ਕੋਲ ਗਏ ਨੇ, ਉੱਥੇ 60-70 ਬੰਦੇ ਦਾ ਖਾਣਾ ਸੀ। फिर उत्थे मज़ाही फनकार आए, फिर उत्थे गाना शाना जी वो, फिर उत्तो दूसरे पास एक जगह गया, उत्थे 250-300 बंदा इस्तकबाल वास्ते कोई इन्होंने फतियाँ फुल्लां दी पत्तियां निछावर की, इन्होंने पगड़ी बनाई गई, इन्होंने बड़े उत्थे जो ढोलों के नाल और शनाइयां नाल इस्तकबाल किया गया। इस तरीके कालाबाग गए, उत्थे उन्होंने खाना भी सी और फिर बोटिंग कराई, फिर इन्होंने खटक डांस बकायदा उत्थे अरेंज किया होया सी। होर जी जिस जगह ते गया उत्थे उन्होंने ढोलों नाल इस्तकबाल होया, बड़े ज़बरदस्त मतलब इन्होंने इस वक्त इस्तकबाल होया, बड़े प्यार दिता लोगों ने। और असल ये है कि मैं जिस उत्थे गया तो उत्थे इन्हें मियाँ वाली नगर वाला ने पता लगा। हाँ जी, मैं 4-5 दफ़ा गया इन्हों की शादियों ते गया। पहले तो मैं गया था साउथ एशिया फॉर ह्यूमन राइट्स कमीशन, जो सार्क के 7 मुल्कों की कॉन्फ्रेंस होगी, उत्थे फिर गए। फिर उस बाद इन्होंने कोल इन्हें एक रात मैंने ले गए घर कि आओ। मैंने कहा फिर पहले मैं देखा भी कितने रैश है, सारी कॉन्फ्रेंस कद होनी। बहरहाल इन्होंने घर गए। फिर उस तो बाद फिर इन्होंने नाल शादियाँ ते ब्याह ते आना जाना हो गया। उत्थे जो हम पहले जो गया दूसरी दफ़ा तो उत्थे मियाँ वाली नगर वाला ने बाकायदा इनवाइट किया। उत्थे मैंने पगड़ी पहनाई, उत्थे उन्होंने जो
50-60 ਬੰਦੇ ਸਨ ਉੱਥੇ, ਚਾਹ ਵਗੈਰਾ ਤਕਰੀਰਾਂ ਇਹ ਉਹ ਸਾਰਾ ਕੁਝ ਹੋਇਆ। ਤੇ ਇਸੇ ਤਰੀਕੇ ਨਾਲ ਸਿੱਖਾਂ ਨੇ ਮੈਨੂੰ ਚੀਫ ਗੈਸਟ ਦੇ ਤੌਰ ਤੇ ਨਾਲ ਫਿਰਾਇਆ, ਜਿਸ ਤੇ ਸਾਰੇ ਮਿਲਾਦ ਉਹਨਾਂ ਦਾ ਵੀ ਜਨਮ ਦਿਨ ਤੇ ਜਲੂਸ ਹੁੰਦਾ ਉਹਦੇ ਨਾਲ। ਤੇ ਬਹਰਹਾਲ ਇੱਕ ਦਫਾ ਮੈਂ ਇਹਨਾਂ ਦੇ ਕੋਲ ਠਹਿਰਾ ਹੋਇਆ ਤੇ ਸਾਰੇ ਤੇ ਮੇਰੇ ਖਿਆਲ ਨਿਜ਼ਾਮੁਦੀਨ ਔਲੀਆ ਦਾ ਉਰਸ ਸੀ ਜਾਂ ਕੋਈ ਅਜਮੇਰ ਸੀ, ਆਏ ਸਨ ਡੇਰਾ ਇਸਮਾइल खान ਮੀਆਂ ਵਾਲੀ ਮੁਖਤਲਿਫ ਇਲਾਕੇ 'ਚ। ਇਹ ਮੇਰੇ ਖਿਆਲ ਸੁਬਹ ਸਵੇਰੇ ਉੱਠੇ, ਕੋਈ ਚਾਹ ਬਣਵਾਈ ਹੈ, ਪਰਾਠੇ ਬਣਵਾਏ ਨੇ, ਅੰਡੇ, ਆਪਣੀ ਦਾਲ ਅਚਾਰ ਇਹ ਚੀਜ਼ਾਂ ਰਹਿ ਕੇ 5 ਕਿਲੋਮੀਟਰ ਦੂਰ ਠਹਿਰੇ ਹੋਏ ਸਨ ਹੋਟਲ ਤੇ, ਉੱਥੇ ਉਹਨਾਂ ਦੇ ਕੋਲ ਜਾ ਕੇ ਨਾਸ਼ਤਾ ਪਹੁੰਚਾਇਆ। 5 ਕਿਲੋਮੀਟਰ 5 ਕਿਲੋਮੀਟਰ ਇਸ ਤਰ੍ਹਾਂ ਮੁਹੱਬਤ ਉੱਥੇ ਵੀ ਦੇਣੇ ਨੇ ਤੇ ਇੱਥੇ ਵੀ ਇਹਨਾਂ ਨੇ ਇਸ ਵਕਤ ਤਾਂ ਮੇਰੇ ਖਿਆਲ ਰਿਕਾਰਡ ਹੀ ਬੀਟ ਹੋ ਗਿਆ ਜਿਹੜੇ ਇਹਨਾਂ ਨੂੰ। ਸਰ ਬਿਲਕੁਲ ਰਿਕਾਰਡ ਹੈ, ਇੰਨੀ ਵਾਰੀ ਆਣਾ ਔਰ ਇੰਨਾ ਟਾਈਮ ਦੇਣਾ ਔਰ ਗੱਲ ਕਰਨੀ, ਸਾਂਝ ਦੀ ਗੱਲ ਕਰਨੀ, ਬਿਲਕੁਲ ਆਪਸੀ ਪਿਆਰ ਦੀ ਗੱਲ ਕਰਨੀ। रोशन लाल जी ਕੀ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ, ਕੀ ਸੁਨੇਹਾ ਕੀ ਦੇਣਾ ਚਾਹੁੰਦੇ? मेरा ये मैसेज है कि आपसी भाईचारा जिस तरह पहले सी प्यार मोहब्बत दुख सुख आना जाना, इसी तरह दोबारा फिर इसी साढ़ा रेगुलर चालू हो जाए। तुसी इधर रहो, असी साढ़े इलाके, असी थोड़े इलाके चाहिए, वीज़े की पोजीशन आसान हो जाए, कारोबार बहाल हो जाए, दुख सुख जेडे बीमार आदमी उन्होंने वीज़ा मिले, दुख सुख के इलाज करने वास्ते इधर आओ दिल्ली, असी सेवा करने तैयार हाँ और आना जाना। पर बच्चे भी सही है, कहते दोनों पासों के ये अपनी जन्म भूमि नहीं भूलना चाहिए, उन्होंने भी आके अपने इलाके देखने चाहिए, इधर वालों भी उधर वालों भी कि आओ और अपने इलाके मिलो, अपने पुराने बुजुर्गों की यादाश्त देखो, उन्हें जन्म स्थान देखो और खुशी खुशी आओ जाओ। आप जिस भाई बरादरी आप सक्के रिश्तेदार हो उस तरह ही जिससे वापस जाने बड़े जज्बाती हो जाते हैं, आने वाले सारे सब ध्यान जो अखा भरी होंगी, इतना दुख लगता है जाने वाले गल नहीं कर। आप मैं तो कभी हाथ मिला के मिलते ही नहीं, मिल ही नहीं सकते, इन्ना दिल मतलब जज्बाती हो जाता है, इतना प्यार आता है। ਬਹੁਤ ਸੋਹਣੀ ਗੱਲ ਕਹਿੰਦੇ ਆ ਜੀ, ਮਿੱਟੀ ਦੇ ਰਿਸ਼ਤੇ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ, ਕਿਉਂਕਿ ਮਿੱਟੀ ਦੇ ਵਿੱਚੋਂ ਹੀ ਸਾਰੇ ਰਿਸ਼ਤੇ ਗੁੰਨੇ ਹੋਏ ਹੁੰਦੇ ਆ। ਸੋ ਤੁਸੀਂ ਗੱਲਬਾਤ ਸੁਣੀ, ਮਿੱਟੀ ਦੇ ਰਿਸ਼ਤੇ ਤੇ ਮਿੱਟੀ ਤੇ ਧਰਤੀ ਦੇ ਬੇਟੇ ਦੀ ਗੱਲ ਸੁਣੀ ਰੋਸ਼ਨ ਲਾਲ ਜੀ ਦੀ। ਸਾਰਾ ਪਤਾ ਚੱਲਦਾ ਹੈ ਕਿ ਪਬਲਿਕ ਨੈਰੇਟਿਵ ਕੀ ਹੈ, ਇੰਡੀਆ ਦੇ ਜਿਹੜੇ ਲੋਕ ਆ ਉਹ ਕੀ ਚਾਹੁੰਦੇ ਆ, ਜਿਹੜੇ ਪਾਕਿਸਤਾਨ ਦੇ ਲੋਕ ਆ ਉਹ ਆਪਸੀ ਸਾਂਝ ਕਿੰਝ ਵਧਾਉਣਾ ਚਾਹੁੰਦੇ ਆ, ਸਾਂਝ ਕਿੱਥੋਂ ਨਹੀਂ ਵੱਧ ਰਹੀ, ਇੱਦਾਂ ਸਾਨੂੰ ਸੋਚਣਾ ਚਾਹੀਦਾ ਹੈ। ਔਰ ਉਹਨਾਂ ਲੋਕਾਂ ਤੇ ਉਹਨਾਂ ਜਿਹੜੀਆਂ ਤਾਕਤਾਂ ਹਨ ਉਹਨਾਂ ਅੱਗੇ ਮਿੰਨਤ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਵੱਡੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਮਿੰਨਤ ਹੀ ਕਰ ਸਕਦੇ ਹਾਂ ਕਿ ਪਬਲਿਕ ਤੇ ਥੋੜ੍ਹੀਆਂ ਜਿਹੜੀਆਂ ਹੁਣ ਇੰਸਟਰਕਸ਼ਨਸ ਹਨ ਅਗਰ ਉਹ ਘੱਟ ਹੋ ਜਾਣ, ਲੋਕਾਂ ਦੀ ਆਵਾਜਾਈ ਉਹ ਵੱਧ ਜਾਵੇ ਤੇ ਇਸ ਖਿੱਤੇ ਦੇ ਵਿੱਚ ਵੀ ਦੁਨੀਆ ਦੇ ਸਾਹਮਣੇ ਇੱਕ ਰੋਸ਼ਨ ਫੇਸ ਸਾਡਾ ਸਾਹਮਣੇ ਆਵੇ। ਔਰ ਇਹ ਹੋ ਕੇ ਰਹਿਣਾ ਹੈ ਕਿਉਂਕਿ ਪਾਰਟੀਸ਼ਨ ਨੂੰ 78ਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ ਔਰ 78 ਸਾਲ ਬਾਅਦ ਵੀ ਅਸੀਂ ਉਹ ਦੁਸ਼ਮਣੀਆਂ ਪਾਲ ਕੇ ਬੈਠੇ ਹਾਂ ਤੇ ਜਿਨ੍ਹਾਂ ਦਾ ਹੁਣ ਕੋਈ ਜਵਾਬ ਨਹੀਂ ਬਣੀ।